ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਪ੍ਰੋਗਰਾਮ 'ਚ ਖਬਰ 'ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਘਟਨਾਵਾਂ ਵਾਪਰ ਰਹੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਐਂਡ ਟਰੱਕ ਵਾਸ਼ ਵਾਲੇ, ਜਿਨ੍ਹਾਂ ਦਾ ਐਡਰੈਸ 3550 SK ਸਟਰੀਟ ਟਲੈਰੀ, फ़ोन नंबर 5595851260। ਜੇ ਕਿਸੇ ਵੀ ਤਰ੍ਹਾਂ ਦੀ ਟਰੱਕ ਟ੍ਰੇਲਰ ਦੀ ਰਿਪੇਅਰ ਦੀ ਤੁਹਾਨੂੰ ਲੋੜ ਆ ਜਾਂ ਟਰੱਕ ਵਾਸ਼ ਕਰਨਾ, ਤੁਸੀਂ ਇਹਨਾਂ ਦੇ ਜਾ ਸਕਦੇ ਜੀ। ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਜੱਸੀ ਗਿੱਲ ਬੇਕਰਫੀਲਡ ਤੋਂ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਸਮਰਾ ਜੋਬਾ ਸਿਟੀ ਤੋਂ, ਸਰਬਜੀਤ ਸਿੰਘ ਜੀ ਚੋਕਰ ਟਰਾਲਿਕ ਤੋਂ, ਸੁੱਚਾ ਸਿੰਘ ਜੀ ਫਰਾਜ਼ਨੋ ਤੋਂ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਗਲੋਬਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਇਹਨਾਂ ਦਾ ਫੋਨ ਨੰਬਰ ਹੈ। ਵੱਧਦੇ ਆਪਣੀਆਂ ਅੱਜ ਦੀਆਂ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਕੱਲ੍ਹ ਆਪਾਂ ਗੱਲ ਕੀਤੀ ਸੀਗੀ ਸੰਸਦ ਦੇ ਵਿੱਚ ਰੌਲਾ ਗੌਲਾ, ਪਰ ਹੁਣ ਸੰਸਦ ਚੱਲਣ ਦੇ ਅਸਾਰ ਵਧੇ। ਦੇਖੋ ਜੀ, ਐਕਚੁਅਲੀ ਜਿੱਦਣ ਤੋਂ ਸ਼ੁਰੂ ਹੋਈ ਹੈ ਜੀ, 3 ਕੁ ਦਿਨ ਹੀ ਵੈਸੇ ਤਾਂ ਅਜੇ ਜਿਹੜਾ ਦੀ ਉਹ ਲੰਘੇ ਆ, ਤਾਂ ਉਸ ਹਿਸਾਬ ਦੇ ਨਾਲ ਜਿਹੜੀ ਕਾਂਗਰਸ ਆ ਉਹਨੇ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਇੱਕ ਇਸ਼ੂ ਨੂੰ ਲੈ ਕੇ ਜਿਹੜਾ ਦੀ ਰੌਲਾ ਰੱਪਾ ਪਾਇਆ ਕਿ ਗੁਜਰਾਤ ਦੀਆਂ ਚੋਣਾਂ ਦੇ ਦੌਰਾਨ ਜਿਹੜਾ ਮਾਮਲਾ ਪ੍ਰਧਾਨ ਮੰਤਰੀ ਹੋਰਾਂ ਨੇ ਉਠਾਇਆ ਸੀਗਾ ਕਿ ਦਿੱਲੀ ਦੇ ਵਿੱਚ ਇੱਕ ਡਿਨਰ ਦੇ ਦੌਰਾਨ ਜਿਹੜਾ ਸੀਗਾ ਉਹ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਪਾਕਿਸਤਾਨ ਨੇ ਕੋਈ ਮੀਟਿੰਗ ਜਿਹੜੀ ਹੈ ਜੀ ਕੀਤੀ ਸੀ, ਔਰ ਇਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਨਾਮ ਜਿਹੜਾ ਉਹਨਾਂ ਨੇ ਉਚੇਚੇ ਤੌਰ ਦੇ ਉੱਤੇ ਲਿਆ ਸੀਗਾ। ਉਦੋਂ ਤੋਂ ਲੈ ਕੇ ਜਿਹੜੀ ਵਿਰੋਧੀ ਧਿਰ ਆ ਜੀ ਉਹਦੇ ਨਿਸ਼ਾਨੇ ਦੇ ਉੱਤੇ ਨੇ ਪ੍ਰਧਾਨ ਮੰਤਰੀ ਹੋਰੀ, ਔਰ ਵਿਰੋਧੀ ਧਿਰ ਜਿਹੜੀ ਕਾਂਗਰਸ ਹੈ ਉਹ ਲਗਾਤਾਰ ਇਹ ਮੰਗ ਕਰ ਰਹੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਇਹਦੀ ਮੁਆਫੀ ਮੰਗਣ ਜਾਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਉੱਤੇ ਬਹਿਸ ਕਰਾਈ ਜਾਵੇ। ਜਿਹੜੀ ਵਿਰੋਧੀ ਧਿਰ ਆ ਉਹ ਇਹ ਵੀ ਮੰਗ ਕਰ ਰਹੀ ਹੈ ਕਿ ਜੇ ਸਰਕਾਰ ਦੇ ਕੋਲੇ ਕੋਈ ਸਬੂਤ ਨੇ ਤਾਂ ਉਹ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰ ਲਵੇ, ਜੇ ਉਹਨਾਂ ਕੋਲ ਇੰਨੇ ਪੁਖਤਾ ਜਾਣਕਾਰੀ ਜਿਹੜੀ ਉਹ ਹੈਗੀ ਹੈ। ਇਸ ਮਾਮਲੇ ਦੇ ਉੱਤੇ ਜਿਹੜੇ ਸਭਾਪਤੀ ਨੇ ਜੀ ਵੈਂਕਈਆ ਨਾਇਡੂ, ਉਹਨਾਂ ਨੇ ਵਿਰੋਧੀ ਧਿਰ ਤੇ ਸਰਕਾਰ ਤੋਂ ਅਪੀਲ ਕੀਤੀ ਹੈ ਜੀ ਕਿ ਇਸ ਮਾਮਲੇ ਦਾ ਢੁਕਵਾਂ ਹੱਲ ਲੱਭਣ ਦੇ ਵਾਸਤੇ ਗੱਲਬਾਤ ਜਿਹੜੀ ਆ ਉਹ ਕਰਨ। ਸੰਸਦ ਦੇ ਵਿੱਚ ਜਿਹੜਾ ਜੀ ਹੁਣ ਇਹ ਕਿਹਾ ਗਿਆ ਕਿ ਇਹਦੇ ਸੰਬੰਧੀ ਇੱਕ ਵਿਸ਼ੇਸ਼ ਕਮੇਟੀ ਜਿਹੜੀ ਆ ਉਹ ਬਣਾਈ ਜਾਊਗੀ, ਜਿਹਦੇ ਵਿੱਚ ਇਹ ਜਿਹੜਾ ਪੈਨਲ ਹੋਊਗਾ ਜੀ, ਜਿਹੜਾ ਕਮੇਟੀ ਬਣੂਗੀ ਉਹਦੇ ਵਿੱਚ ਇਹ ਜਿਹੜੀ ਧਿਰ ਹੈ ਉਹ ਆਪਣਾ ਪੱਖ ਰੱਖੂਗੀ, ਔਰ ਇਹ ਕਮੇਟੀ ਜਿਹੜੀ ਆ ਜੀ ਉਹ ਫੈਸਲਾ ਕਰੂਗੀ ਕਿ ਇਸ ਮੁੱਦੇ ਦੇ ਉੱਤੇ ਅੱਗੋਂ ਕੀ ਕੀਤਾ ਜਾਵੇ। ਕੀ ਇਹਦੇ ਵਾਸਤੇ ਪਾਰਲੀਮੈਂਟ ਦੇ ਵਿੱਚ ਜਿਹੜੀ ਉਹ ਬਹਿਸ ਦੀ ਜ਼ਰੂਰਤ ਹੈ ਜਾਂ ਫਿਰ ਜਿਹੜਾ ਜੀ ਉਹ ਮੁਆਫੀ ਚੱਲ ਸਕਦੀ ਆ। ਵਿਰੋਧੀ ਧਿਰ ਕਹਿੰਦੀ ਆ ਕਿ ਪ੍ਰਧਾਨ ਮੰਤਰੀ ਆ ਕੇ ਖੁਦ ਜਿਹੜਾ ਜੀ ਇਹਦੇ ਸੰਬੰਧੀ ਜਵਾਬ ਦੇਣ। ਤੋ ਇਹ ਜਿਹੜੀ ਕਮੇਟੀ ਜਿਹੜੀ ਬਣੂਗੀ ਜਾਂ ਜਿਹੜੀ ਇਹਦੇ ਤੋਂ ਬਾਅਦ ਹੁਣ ਜਿਹੜੀ ਇਹਦੀ ਵਿਰੋਧੀ ਧਿਰ ਉਹ ਥੋੜੀ ਸ਼ਾਂਤ ਦਿਸ ਰਹੀ ਹੈ ਕਿ ਪੈਨਲ ਜਿਹੜਾ ਬਣਾ ਲਿਆ ਜਾਵੇ ਔਰ ਪੈਨਲ ਜਿਹੜਾ ਇਹਦਾ ਹੱਲ ਲੱਭ ਲੇ, ਔਰ ਦੋਵੇਂ ਧਿਰਾਂ ਜਿਹੜੀਆਂ ਜੀ ਇਹਦੇ ਵਾਸਤੇ ਸਹਿਮਤ ਹੋ ਗਈਆਂ ਨੇ। ਇਹ ਤੋਂ ਬਾਅਦ ਹੁਣ ਇਸ ਗੱਲ ਦੇ ਚਾਂਸ ਹੈ ਨੇ ਕਿ ਜਿੰਨੇ ਦਿਨ ਰਹਿੰਦਾ ਇਹ ਸੈਸ਼ਨ ਉਹਨੇ ਦਿਨ ਚੱਲ ਸਕਦਾ, ਬਸ਼ਰਤੇ ਕੋਈ ਹੋਰ ਨਵਾਂ ਇਸ਼ੂ ਜਿਹੜਾ ਜੀ ਉਹ ਵੱਡਾ ਨਾ ਉੱਠ ਪਵੇ। ਜੀ ਇਸ਼ੂਆਂ ਦਾ ਕੋਈ ਨਹੀਂ, ਇਸ਼ੂ ਤਾਂ ਉਸ ਵੇਲੇ ਉੱਠ ਪੈਂਦੇ ਆ। ਤਾਂ ਅੱਗੇ ਆਪਾਂ ਗੁਜਰਾਤ ਦੀਆਂ ਚੋਣਾਂ ਦੀ ਜੇ ਗੱਲ ਕਰੀਏ, ਨਤੀਜੇ ਤਾਂ ਆ ਗਏ ਆ, ਪਰ ਨਤੀਜਿਆਂ ਤੋਂ ਬਾਅਦ ਸ਼ਬਦੀ ਜੰਗ ਜਾਰੀ। ਐਕਚੁਅਲੀ ਜੀ ਜੇ ਦੇਖਿਆ ਜਾਵੇ ਤਾਂ ਜਿਹੜੀ ਭਾਰਤੀ ਰਾਜਨੀਤੀ ਹੈ ਇਹਨੇ ਕਈ ਕੁਛ ਜਿਹੜਾ ਜੀ ਉਹ ਬਦਲਿਆ। ਜਿਹੜੀ ਇਹ ਗੁਜਰਾਤ ਦੀ ਚੋਣ ਸੀ ਖਾਸ ਤੌਰ ਦੇ ਉੱਤੇ, ਇਹਦੇ ਵਿੱਚ ਜਿਹੜਾ ਇੱਕ ਗੱਲ ਦੇ ਉੱਤੇ ਚਰਚਾ ਜਿਹੜੀ ਹੋ ਰਹੀ ਆ ਉਹ ਇਸ ਗੱਲ ਦੇ ਉੱਤੇ ਹੋ ਰਹੀ ਆ ਕਿ ਜਿਵੇਂ ਕਾਂਗਰਸ ਦੇ ਪ੍ਰਧਾਨ ਨੇ ਜਿਹੜੀ ਆਪਣੀ ਸ਼ਬਦਾਵਲੀ ਦੇ ਉੱਤੇ ਬੜਾ ਕੰਟਰੋਲ ਰੱਖਿਆ, ਇਹ ਚੀਜ਼ ਜੇ ਕਿਤੇ ਭਾਰਤੀ ਰਾਜਨੀਤੀ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਕਰ ਲੈਣ, ਜਿਹੜਾ ਜੀ ਇਹਨੂੰ ਮੰਨ ਲੈਣ, ਤਾਂ ਜਿਹੜੇ ਨੀਵੇਂ ਪੱਧਰ ਸ਼ਬਦਾਵਲੀ ਵਰਤੀ ਜਾਂਦੀ ਆ ਉਹਦੇ ਉੱਤੇ ਕੰਟਰੋਲ ਜਿਹੜਾ ਉਹ ਹੋ ਸਕਦਾ। ਵੈਸੇ ਪਹਿਲੀ ਗੱਲ ਜਿਹੜੀ ਉਹ ਕਰਕੇ ਹਟੇ ਆ ਉਹ ਨੀਵੇਂ ਪੱਧਰ ਦੀ ਸ਼ਬਦਾਵਲੀ ਹੀ ਗੱਲ ਸੀਗੀ ਕਿ ਜਦੋਂ ਜ਼ਿੰਮੇਵਾਰ ਉਹਦੇ ਦੇ ਉੱਤੇ ਬੈਠੇ ਲੋਕ ਜਿਹੜਾ ਉਹ ਮੰਨਣ ਨੂੰ ਤਿਆਰ ਨਹੀਂ ਤੇ ਫਿਰ ਬਾਕੀਆਂ ਨੇ ਜਿਹੜਾ ਜੀ ਉਹ ਕੀ ਮੰਨਣਾ। ਇੰਨਾ ਹੈ ਕਿ ਇਹ ਮਾਮਲਾ ਜਿਹੜਾ ਜੀ ਉਹ ਸ਼ਾਂਤ ਨਹੀਂ ਹੋਇਆ, ਜਿਹੜਾ ਸ਼ਬਦੀ ਜੰਗ ਵਾਲਾ। ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਹੁਲ ਗਾਂਧੀ ਹੋਰਾਂ ਨੇ ਤਿੱਖਾ ਹਮਲਾ ਜਿਹੜਾ ਜੀ ਉਹ ਕੀਤਾ। ਇਹ ਕਿਹਾ ਕਿ ਕਾਂਗਰਸ ਲਈ ਨਹੀਂ ਬਲਕਿ ਹਾਕਮ ਧਿਰ ਦੇ ਵਾਸਤੇ ਇਹ ਵੱਡਾ ਝਟਕਾ ਆ। ਉਹਨਾਂ ਨੇ ਕਿਹਾ ਕਿ ਭਾਜਪਾ ਆਪਣੀ ਹਾਰ ਨੂੰ ਜਿੱਤ ਵਜੋਂ ਜਿਹੜਾ ਉਹ ਲੈ ਰਹੀ ਹੈ।
ਭਾਜਪਾ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਨੇ ਵੀ ਇਹਨਾਂ ਚੋਣ ਨਤੀਜਿਆਂ ਨੂੰ ਭਾਜਪਾ ਲਈ ਖਤਰੇ ਦੀ ਘੰਟੀ ਜਿਹੜਾ ਜੀ ਉਹ ਦੱਸਿਆ ਸੀਗਾ। ਰਾਹੁਲ ਗਾਂਧੀ ਹੋਰਾਂ ਨੇ ਪ੍ਰਧਾਨ ਮੰਤਰੀ ਦੇ ਜਿਹੜਾ ਜੀ ਆਪਣੇ ਜੱਦੀ ਸੂਬੇ ਗੁਜਰਾਤ ਦੇ ਵਿੱਚ ਭਾਜਪਾ ਦੀ ਬਹੁਤ ਘੱਟ ਫਰਕ ਦੇ ਨਾਲ ਜਿੱਤ ਦੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਭਰੋਸੇਯੋਗਤਾ ਦੇ ਉੱਤੇ ਜਿਹੜਾ ਜੀ ਉਹ ਸਵਾਲ ਖੜਾ ਕੀਤਾ। ਉਹਨਾਂ ਨੇ ਇਹ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਹੋਰਾਂ ਦੀਆਂ ਗੱਲਾਂ ਨਹੀਂ ਸੁਣ ਰਹੇ ਤੇ ਗੁਜਰਾਤ ਦੇ ਵਿਕਾਸ ਮਾਡਲ ਨੂੰ ਜਿਹੜਾ ਜੀ ਉਹ ਨਕਾਰ ਰਹੇ ਨੇ। ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਕਿਹਾ ਕਿ ਗੁਜਰਾਤ ਦੇ ਵਿੱਚ ਲੋਕਾਂ ਨੇ ਜਿਹੜਾ ਮੋਦੀ ਜੀ ਦਾ ਸਵਾਗਤ ਸੀਗਾ ਉਹ ਗੁਜਰਾਤ ਮਾਡਲ ਪ੍ਰਵਾਨ ਨਹੀਂ ਕੀਤਾ ਔਰ ਇਹ ਕਿ ਕਾਂਗਰਸ ਗੁਜਰਾਤ ਦੇ ਵਿੱਚ ਭਾਜਪਾ ਦਾ ਮੁਕਾਬਲਾ ਨਹੀਂ ਕਰ ਸਕੂਗੀ। ਉਹਨਾਂ ਕਿਹਾ ਪਰ ਚੋਣ ਨਤੀਜਿਆਂ 'ਚ ਭਾਜਪਾ ਨੂੰ ਜ਼ਬਰਦਸਤ ਝਟਕਾ ਜਿਹੜਾ ਜੀ ਉਹ ਲੱਗਿਆ। ਇਹਦੇ ਉੱਤੇ ਭਾਜਪਾ ਜਿਹੜੀ ਹੈ ਜੀ ਉਹ ਚੁੱਪ ਨਹੀਂ ਕੀਤੀ। ਭਾਜਪਾ ਨੇ ਤੁਰੰਤ ਜਿਹੜਾ ਸੀਗਾ ਜੀ ਉਹਦਾ ਜਵਾਬ ਦਿੱਤਾ। ਇੱਕ ਨੇ ਨਹੀਂ ਬਲਕਿ 3 ਮੰਤਰੀਆਂ ਨੇ ਜਿਹੜਾ ਜੀ ਉਹ ਜਵਾਬ ਦਿੱਤਾ। ਭ੍ਰਿਸ਼ਟਾਚਾਰ ਦੇ ਬਾਰੇ ਵੀ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਜੀ ਉਹ ਸਵਾਲ ਉਠਾਇਆ। ਭਾਜਪਾ ਆਗੂ ਜਿਹੜੇ ਨੇ ਮੰਤਰੀ ਨੇ ਪ੍ਰਕਾਸ਼ ਜਾਵੜੇਕਰ ਉਹਨੇ ਕਿਹਾ ਕਿ ਗੁਜਰਾਤ ਚੋਣਾਂ ਦੇ ਨਤੀਜਿਆਂ ਨੇ ਅਸਲ 'ਚ ਕਾਂਗਰਸ ਨੂੰ ਝਟਕਾ ਜਿਹੜਾ ਜੀ ਉਹ ਦਿੱਤਾ। ਔਰ ਜਿਹੜੇ 2 ਹੋਰ ਨੇਤਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਉੱਥੇ ਵਿਕਾਸ ਨੂੰ ਪਾਗਲ ਕਹਿੰਦੇ ਸੀਗੇ ਉਹਨਾਂ ਨੂੰ ਇਹ ਝਟਕਾ ਜਿਹੜਾ ਉਹ ਲੱਗਾ। ਇੱਕ ਗੱਲ ਇਹਨਾਂ ਸਾਰੇ ਬਿਆਨਾਂ ਤੋਂ ਜਿਹੜੀ ਹੈ ਜੀ ਉਹ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਜਿੰਨਾ ਹਲਕਾ ਪਹਿਲਾਂ ਭਾਰਤੀ ਜਨਤਾ ਪਾਰਟੀ ਲੈਂਦੀ ਸੀ ਰਾਹੁਲ ਗਾਂਧੀ ਹੋਰਾਂ ਨੂੰ ਉਹਨਾਂ ਦੇ ਬਿਆਨਾਂ ਦਾ ਜਵਾਬ ਨਹੀਂ ਸੀ ਦਿੰਦੀ ਜਾਂ ਡਿਊਰਿੰਗ ਜਿਹੜੀਆਂ ਇਹ ਗੁਜਰਾਤ ਦੀਆਂ ਚੋਣਾਂ ਉਹਦੇ ਦੌਰਾਨ ਜਦੋਂ ਜਿਹੜਾ ਜੀ ਇਹ ਰੋਜ਼ ਸਵਾਲ ਕਰਦੇ ਸੀ ਰਾਹੁਲ ਗਾਂਧੀ ਹੋਰੀ ਤੇ ਉਹਨੂੰ ਇਗਨੋਰ ਕੀਤਾ ਜਾ ਰਿਹਾ ਸੀਗਾ। ਇਉਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਜੀ ਸਿੱਖੀ ਹੈ ਕਿ ਉਹਨੂੰ ਝਟਕਾ ਲੱਗਣ ਦੇ ਚਾਂਸਸ ਇਹ ਨੇ ਕਿ ਰਾਹੁਲ ਗਾਂਧੀ ਨੂੰ ਇਗਨੋਰ ਕਰਨਾ। ਇਸੇ ਕਰਕੇ ਜਦੋਂ ਰਾਹੁਲ ਗਾਂਧੀ ਨੇ ਜਿਹੜਾ ਜੀ ਇਹ ਸਵਾਲ ਉਠਾਏ ਨੇ ਤੇ ਝੱਟ ਦੇਣੀ 3 ਮੰਤਰੀ ਜਿਹੜੇ ਜੀ ਉਹਦੇ ਜਵਾਬ ਦੇਣ ਦੇ ਵਾਸਤੇ ਇੱਕ ਤੋਂ ਬਾਅਦ ਦੂਸਰਾ ਜਿਹੜਾ ਜੀ ਉਹ ਸਾਹਮਣੇ ਆ ਗਏ ਕਿ ਇਹ ਜਿਹੜੇ ਸਵਾਲ ਨੇ ਕਿਤੇ ਵੱਡੇ ਨਾ ਹੋ ਜਾਂਦੀ। ਸੋ ਇਹ ਲੱਗਦਾ ਜੀ ਕਿ ਇੱਕ ਨਵਾਂ ਚੈਪਟਰ ਜਿਹੜਾ ਉਹ ਖੁੱਲਣ ਜਾ ਰਿਹਾ ਭਾਰਤੀ ਰਾਜਨੀਤੀ ਦੇ ਵਿੱਚ ਸਵਾਲ ਤੇ ਉਹਦੇ ਜਵਾਬ ਜੀ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਵਿੱਚ ਗੱਲ ਕਰ ਲਈਏ ਤੇ ਉਹਨਾਂ ਨੇ ਇਹ ਡਿਸੀਜਨ ਲਿਆ ਕਿ ਸ਼ਹੀਦੀ ਜੋੜ ਮੇਲਿਆਂ ਤੇ ਉੱਤੇ ਉਹ ਕਾਨਫਰੰਸਾਂ ਨਹੀਂ ਕਰਨਗੇ। ਜਿਹੜਾ ਜੀ ਇੱਥੇ ਚਮਕੌਰ ਸਾਹਿਬ ਤੋਂ ਤੁਰਦਾ ਫਤਿਹਗੜ੍ਹ ਸਾਹਿਬ ਵੱਲ ਨੂੰ ਜਿਹੜਾ ਆਉਂਦਾ ਜੀ ਸ਼ਹੀਦੀ ਜੋੜ ਮੇਲ ਇਹਦੇ ਵਿੱਚ ਜਿਹੜਾ ਜੀ ਇਹ ਇਸ਼ੂ ਇਸ ਵਾਰੀ ਪਹਿਲੀ ਵਾਰੀ ਤੁਸੀਂ ਕਹਿ ਲਓ ਕਿ ਇਹ ਭਖਿਆ ਹੋਇਆ। ਮੈਨੂੰ ਯਾਦ ਆਇਆ ਗੁਰਚਰਨ ਸਿੰਘ ਟੌਹੜਾ ਹੋਰੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਤੇ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਇੱਕ ਵਾਰੀ ਉਹਨਾਂ ਦੇ ਕੋਲੇ ਇਹ ਇਸ਼ੂ ਉਠਾਇਆ ਸੀਗਾ ਕਿ ਇੱਥੇ ਲੱਗਦੇ ਜਿਹੜੇ ਇੱਕ ਤਾਂ ਜਲੇਬ ਤੇ ਪਕੌੜੇ ਜਿਹੜੇ ਨੇ ਉਹਨਾਂ ਦੇ ਲੰਗਰ ਜਿਹੜੇ ਉਹ ਨਾ ਲਾਏ ਜਾਣ, ਲੰਗਰ ਸਿੰਪਲ ਹੋਵੇ। ਦੂਸਰਾ ਉਹਨਾਂ ਨੇ ਉਦੋਂ ਇਸ਼ੂ ਜਿਹੜਾ ਇਹ ਉਠਾਇਆ ਸੀਗਾ ਕਿ ਇੱਥੇ ਲੱਗਦੇ ਮੇਲਿਆਂ ਦੇ ਵਿੱਚ ਤਮਾਸ਼ੇ ਜਿਹੜੇ ਨੇ ਚੰਡੋਲ ਵਗੈਰਾ ਤੇ ਦੂਜੇ ਤੀਜੇ ਇਹਨਾਂ ਦੇ ਉੱਤੇ ਪਾਬੰਦੀ ਲੱਗੇ ਔਰ ਉਹਨਾਂ ਨੇ ਉਦੋਂ ਇਹ ਗੱਲ ਜਿਹੜੀ ਉਹ ਮੰਨ ਵੀ ਲਈ ਸੀਗੀ ਔਰ ਇਹ ਮਾਮਲਾ ਜਿਹੜਾ ਜੀ ਉਹਨਾਂ ਨੇ ਤੁਰੰਤ ਲਾਗੂ ਵੀ ਕੀਤਾ ਸੀਗਾ। ਉਦੋਂ ਤੋਂ ਜਲੇਬ ਤੇ ਪਕੌੜਿਆਂ ਦੇ ਜਿਹੜੇ ਜੀ ਉਹ ਲੰਗਰ ਲੱਗਣੋਂ ਹਟ ਗਏ। ਇੱਥੇ ਪਹੇਵੇ ਤੋਂ ਆਉਂਦੇ ਜਿਹੜੇ ਸੀਗੇ ਜੀ ਉਹ ਉੱਥੇ ਜਿਹੜਾ ਇੱਕ ਡੇਰਾ ਉਹ 100 ਕਿਸਮ ਦੇ ਲੰਗਰ ਜਿਹੜਾ ਜੀ ਉਹ ਕਰਦਾ ਹੁੰਦਾ ਸੀ 100 ਆਈਟਮਾਂ ਦਾ ਕਿਉਂਕਿ ਇਹ ਸ਼ਹੀਦੀ ਜੋੜ ਮੇਲ ਹੈ। ਇਹ ਇਸ ਕਰਕੇ ਜਿਹੜਾ ਜੀ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜੀ ਉਹ ਰੁਕਣੀਆਂ ਤਾਂ ਚਾਹੀਦੀਆਂ ਨੇ। ਵੀਰ ਦਵਿੰਦਰ ਸਿੰਘ ਹੋਰੀ ਵੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਲਗਾਤਾਰ ਇਹ ਗੱਲ ਉਠਾ ਰਹੇ ਆ ਕਿ ਇੱਥੋਂ ਜਿਹੜੀਆਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਉਹ ਨਾ ਇੱਥੋਂ ਕੀਤੀਆਂ ਜਾਣ ਇੱਥੇ ਜਿਹੜੀਆਂ ਦੀ ਔਰ ਇਹਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ। ਬਾਕੀ ਜਿਹੜੀਆਂ ਪਾਰਟੀਆਂ ਨੇ ਉਹਦਾ ਇਹਨਾਂ ਦੇ ਉੱਤੇ ਅਜੇ ਕੋਈ ਬਹੁਤ ਵੱਡਾ ਅਸਰ ਨਹੀਂ ਪਿਆ। ਵੀਰ ਦਵਿੰਦਰ ਸਿੰਘ ਹੋਰੀ ਜਿਹੜੇ ਗੱਲ ਉਠਾ ਰਹੇ ਆ ਜਾਂ ਜਿਹੜਾ ਤੁਸੀਂ ਇਹ ਕਹਿ ਲਓ ਕਿ ਪਹਿਲੀ ਵਾਰੀ ਇਹ ਕਾਫੀ ਵੱਡਾ ਬਣ ਕੇ ਵਿਸ਼ਾ ਜਿਹੜਾ ਜੀ ਉਹ ਉੱਭਰ ਰਿਹਾ। ਪਰ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਗੱਲ ਆਖੀ ਗਈ ਆ। ਜਿਹੜਾ ਇਹ ਬਿਆਨ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਤੇ ਬਾਕੀ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਇਹ ਉਠਾਇਆ ਔਰ ਇਹ ਗੱਲ ਆਖੀ ਹੈ ਕਿ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਪਾਰਟੀ ਜਿਹੜੀ ਹੈ ਜੀ ਉਹ ਕੋਈ ਸਿਆਸੀ ਕਾਨਫਰੰਸ ਨਹੀਂ ਕਰੂਗੀ। ਸਗੋਂ ਜਿਹੜੀ ਉਹਦੀ ਲੀਡਰਸ਼ਿਪ ਹੈ ਉਹ ਇੱਥੇ ਮਹਿਜ਼ ਇੱਕ ਆਮ ਸ਼ਰਧਾਲੂ ਵਜੋਂ ਜਿਹੜਾ ਜੀ ਉਹ ਜਾਊਗੀ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਵਾਸਤੇ। ਆਈ ਥਿੰਕ ਇੱਕ ਚੰਗੀ ਸ਼ੁਰੂਆਤ ਹੈ ਜੇ ਬਾਕੀ ਪਾਰਟੀਆਂ ਇਹਨੂੰ ਮੰਨ ਲੈਣ। ਅਕਾਲੀ ਦਲ ਤੇ ਕਾਂਗਰਸ ਜਿਹੜੀਆਂ ਜੀ ਉਹ ਮੰਨ ਲੈਣ ਕਿ ਇਹ ਉਹ ਦਿਨ ਹੁੰਦੇ ਆ ਜੀ ਜਦੋਂ ਸਿਰਫ ਔਰ ਸਿਰਫ ਸ਼ਹੀਦਾਂ ਨੂੰ ਜਿਹੜਾ ਜੀ ਉਹ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਯਾਦ ਕੀਤਾ ਜਾਵੇ, ਨਾ ਕਿ ਜਿਹੜੀਆਂ ਇਹ ਸਿਆਸੀ ਕਾਨਫਰੰਸਾਂ ਨੇ ਉਹਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜਾ
ਉਹ ਚਿੱਕੜ ਸੁੱਟਿਆ ਜਾਵੇ। ਜੇ ਇਹ ਪੋਸੀਬਲ ਹੋ ਜਾਂਦਾ ਤੇ ਇੱਕ ਚੰਗੀ ਸ਼ੁਰੂਆਤ ਜਿਹੜੀ ਇਹਦੀ ਹੋ ਸਕਦੀ ਹੈ। ਕਮ ਸੇ ਕਮ ਸ਼ਹੀਦਾਂ ਦੀ ਇਸ ਧਰਤੀ ਤੋਂ ਜੇ ਸ਼ੁਰੂਆਤ ਹੁੰਦੀ ਹੈ ਤੇ ਇਹ ਚੰਗੀ ਸਿਆਸਤ ਵੱਲ ਨੂੰ ਰਾਹ ਖੁੱਲ ਸਕਦਾ, ਪਰ ਲੱਗਦਾ ਨਹੀਂ ਦੂਜੇ ਪਾਸੇ ਤੋਂ ਕੋਈ ਬਹੁਤ ਵੱਡਾ ਜਿਹੜਾ ਜੀ ਹੁੰਗਾਰਾ ਆ ਸਕਦਾ। ਹਾਂਜੀ, ਵੈਸੇ ਸ਼ਹੀਦਾਂ ਤੇ ਤਾਂ ਨਹੀਂ ਹੋਣਾ ਚਾਹੀਦਾ। ਤੇ ਅੱਗੇ ਆਪਾਂ ਜੱਗੀ ਜੌਹਲ ਦੀ ਗੱਲ ਕਰੀਏ ਤਾਂ NIA ਨੇ ਰਿਮਾਂਡ ਤੇ ਲਿਆ। ਜੱਗੀ ਜੌਹਲ ਜਿਹੜਾ ਕਿ ਰਿਮਾਂਡ ਤੇ ਹੀ ਹੈ ਜੀ, ਜੋ ਉਹਦੀ ਅਰੈਸਟ ਹੋਈ ਆ, ਆਪਾਂ ਇੱਕ ਦਿਨ ਡਿਟੇਲ 'ਚ ਗੱਲ ਸਾਂਝੀ ਕੀਤੀ ਸੀਗੀ ਕਿ ਕਿਵੇਂ ਜਿਹੜਾ ਜੀ ਰਿਮਾਂਡ ਦੀਆਂ ਉਲਝਣਾਂ ਦੇ ਵਿੱਚ ਹੀ ਜਿਹੜਾ ਉਹਨੂੰ ਉਲਝਾ ਕੇ ਰੱਖਿਆ ਹੋਇਆ ਕਿ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇ ਉਹ ਜਾਂਦਾ ਤਾਂ ਉਹਨੂੰ ਵਕੀਲਾਂ ਦੇ ਨਾਲ ਮਿਲਣ ਦੀ ਫਿਰ ਖੁੱਲ੍ਹ ਹੋ ਜਾਊਗੀ ਜੇਲ੍ਹ ਦੇ ਵਿੱਚ, ਜਾਂ ਜੇਲ੍ਹ ਤੋਂ ਜਿਹੜਾ ਜੀ ਉਹ ਸਮਾਂ ਲੈ ਕੇ, ਤੇ ਫਿਰ ਉਹ ਬਹੁਤ ਕੁਛ ਦੱਸ ਸਕਦਾ ਹੈ ਜਿਹੜਾ ਕਿ ਉਹ ਗੱਲਾਂ ਦੱਸ ਨਹੀਂ ਰਿਹਾ। ਹੁਣ ਜਿਹੜਾ ਖੰਨੇ ਦੇ ਵਿੱਚ ਉਹਨੂੰ ਜਦੋਂ ਪੇਸ਼ ਕੀਤਾ ਗਿਆ, ਜਿਹੜੀ ਖੰਨੇ ਦੀ ਪੁਲਿਸ ਨੇ ਉਹਨੂੰ ਰਿਮਾਂਡ ਤੇ ਲਿਆ ਹੋਇਆ ਸੀਗਾ, ਉਹਦੇ ਕਿਉਂਕਿ ਕਸਟਡੀ ਜਿਹੜੀ ਜੀ ਉਹ ਦੇ ਦਿੱਤੀ ਜੁਡੀਸ਼ੀਅਲ, ਉਸ ਤੋਂ ਬਾਅਦ ਜਿਹੜੀ NIA ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹਨੂੰ ਅਸਲ ਦੇ ਵਿੱਚ ਜਿਹੜਾ ਜੀ ਇਹ ਸਾਰੇ ਕਤਲਾਂ ਦਾ ਜਿਹੜਾ ਜੀ ਉਹ ਜ਼ਿੰਮਾ ਦਿੱਤਾ ਗਿਆ ਲੱਭਣ ਦੇ ਵਾਸਤੇ, ਔਰ ਜਦੋਂ ਉਹਨੂੰ ਦੇ ਤਾਂ ਕਈ ਦਿਨ ਪਹਿਲਾਂ ਦਿੱਤਾ ਗਿਆ ਜੀ, NIA ਇਹਦੇ ਉੱਤੇ ਪੜਤਾਲ ਵੀ ਕਰ ਰਹੀ ਹੈ, ਪਰ ਪੁਲਿਸ ਜਿਹੜੀ ਹੈ ਜੀ ਉਹ ਆਪਣੇ ਤੌਰ ਦੇ ਉੱਤੇ ਰਿਮਾਂਡ ਲਈ ਜਾ ਰਹੀ ਸੀ। ਹੁਣ NIA ਨੇ ਜਿਹੜਾ ਜੀ ਉਹ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਜਿਹੜਾ ਜੀ ਉਹਨੂੰ ਖੰਨੇ ਦੀ ਪੁਲਿਸ ਤੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਜੀ ਉਹ ਅਰੈਸਟ ਕਰਕੇ ਮੁਹਾਲੀ ਦੇ ਵਿੱਚ ਜਿਹੜੀ NIA ਦੀ ਵਿਸ਼ੇਸ਼ ਅਦਾਲਤ ਹੈ ਉਹਦੇ ਵਿੱਚ ਪੇਸ਼ ਕੀਤਾ। 12 ਦਿਨ ਦਾ ਜਿਹੜਾ ਜੀ ਉਹ ਰਿਮਾਂਡ ਮੰਗਿਆ ਗਿਆ ਸੀਗਾ NIA ਦੇ ਵੱਲੋਂ, ਜਦੋਂ ਕਿ ਅਦਾਲਤ ਜਿਹੜੀ ਹੈ ਜੀ ਉਹਨੇ ਸਿਰਫ 2 ਦਿਨ ਦਾ ਰਿਮਾਂਡ ਇਹਦਾ ਜੱਗੀ ਜੌਹਲ ਦਾ ਦਿੱਤਾ। ਜਿਹੜੀ NIA ਹੈ ਜੀ ਉਹਨੇ ਰਿਮਾਂਡ ਦੀ ਮੰਗ ਕਰਦਿਆਂ ਹੋਇਆ ਇਹ ਗੱਲ ਕਹੀ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਆਗੂਆਂ ਦੇ ਹੱਤਿਆਵਾਂ ਦੇ ਮਾਮਲੇ ਦੇ ਵਿੱਚ ਜੱਗੀ ਜੌਹਲ ਦੀ ਜਿਹੜੀ ਭੂਮਿਕਾ ਹੈ ਉਹਦੇ ਬਾਰੇ ਜਾਂਚ ਜਿਹੜੀ ਉਹ ਕਰਨੀ ਹੈ, ਕਿਉਂਕਿ ਉਹਨੇ ਫੰਡਿੰਗ ਜਿਹੜੀ ਹੈ ਇਹਨਾਂ ਨੂੰ ਕੀਤੀ ਹੈ। ਜਦੋਂ ਕਿ ਉਹਦੇ ਵੱਲੋਂ ਪੇਸ਼ ਹੋਇਆ ਜਿਹੜਾ ਵਕੀਲ ਸੀਗਾ ਜੀ, ਉਹਨੇ ਇਹ ਗੱਲ ਕਹੀ ਕਿ ਜਿੰਨੇ ਸਮੇਂ ਤੋਂ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਨੇ ਜਿਹੜਾ ਜੀ ਰਿਮਾਂਡ ਤੇ ਲਿਆ ਹੋਇਆ, ਇੱਕ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰੇ, ਉਹਨੂੰ ਕੋਈ ਇਹਦੇ ਬਾਰੇ ਪੁਖਤਾ ਸਬੂਤ ਜਿਹੜੇ ਆ ਉਹ ਮਿਲੇ ਨਹੀਂ। ਇਸ ਕਰਕੇ ਜਿਹੜਾ ਇਹਨੂੰ ਰਿਮਾਂਡ ਦੇ ਉੱਤੇ ਨਹੀਂ ਦਿੱਤਾ ਜਾਣਾ ਚਾਹੀਦਾ। ਜਿਹੜਾ ਜੀ ਰਿਮਾਂਡ ਤਾਂ ਮਿਲ ਗਿਆ, ਪਰ 2 ਦਿਨ ਦਾ ਰਿਮਾਂਡ ਜਿਹੜਾ ਉਹ ਮਿਲਿਆ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਨਾ ਜੀ ਹੁਣ ਟੈਕਨੀਕਲੀ ਵੇਖਣ ਵਾਲੀ ਇਹ ਹੋਊਗੀ ਕਿ ਬੇਸ਼ੱਕ 2 ਦਿਨ ਤੋਂ ਬਾਅਦ ਹੋ ਸਕਦਾ ਇੱਕ ਵਾਰੀ ਰਿਮਾਂਡ ਉਹਦਾ ਹੋਰ ਵੀ ਵੱਧ ਜੇ। ਇਹ ਡਿਪੈਂਡ ਕਰੂਗਾ NIA ਦੇ ਉੱਤੇ ਕਿ ਉਹ ਕਿੰਨੀ ਕੁ ਜਾਣਕਾਰੀ ਜਿਹੜੀ ਹੈ ਜੀ ਉਹ ਅਦਾਲਤ ਨੂੰ ਦਿੰਦੀ ਹੈ ਕਿ 2 ਦਿਨਾਂ ਦੀ ਪੁੱਛਗਿੱਛ ਦੇ ਦੌਰਾਨ ਉਹਨੇ ਕੀ ਲੱਭਿਆ। ਜੇ ਹਾਲਾਤ ਜਿਹੜੇ ਆ ਜੀ ਪੰਜਾਬ ਪੁਲਿਸ ਵਾਲੇ ਬਣ ਰਹੇ ਆ ਕਿ ਲੱਭਦਾ ਕੁਛ ਨਹੀਂ ਗਾ, ਜਾਂ ਜਿਹੜਾ ਜੀ ਉਹਦੇ ਨਹੀਂ ਲੱਭਿਆ, ਹੁਣ ਦੁਬਾਰਾ ਜਿਹੜੀ ਪੰਜਾਬ ਪੁਲਿਸ ਹੈ ਉਹਦਾ ਜੱਗੀ ਜੌਹਲ ਨੂੰ ਜਿਹੜਾ ਜੀ ਉਹ ਰਿਮਾਂਡ ਦੇ ਉੱਤੇ ਲੈਣਾ ਇਹ ਲਗਭਗ ਔਖਾ ਹੋ ਜਾਊਗਾ ਜੀ, ਕਾਫੀ ਹੱਦ ਤੱਕ ਜਿਹੜਾ ਉਹ ਔਖਾ ਹੋ ਜਾਊਗਾ। ਇਸ ਪੱਖੋਂ ਇਹ ਇੱਕ ਟਰਨਿੰਗ ਪੁਆਇੰਟ ਜਿਹੜਾ ਉਹ ਕਿਹਾ ਜਾ ਸਕਦਾ ਹੈ। ਬਿਲਕੁਲ ਜੀ, ਇੱਥੋਂ ਛੁਟਕਾਰਾ ਹੋਣਾ ਚਾਹੀਦਾ ਆ। ਤੇ ਅੱਗੇ ਆਪਾਂ ਅਸ਼ਲੀਲ ਗੀਤਾਂ ਦੀ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਅਸ਼ਲੀਲਤਾ ਫੈਲ ਗਈ ਹੈ ਜੀ ਸਾਰੇ, ਤੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਸਖਤ। ਬਿਲਕੁਲ ਜੀ, ਇਹ ਮਾਮਲਾ ਐਕਚੁਅਲੀ ਹਾਈ ਕੋਰਟ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜਾ ਜੀ ਉਹ ਚੱਲ ਰਿਹਾ ਹਾਈ ਕੋਰਟ ਦੇ ਵਿੱਚ, ਔਰ ਹੁਣ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਕੁਝ ਜਿਹੜੇ ਆ ਜੀ ਉਹ ਨਵੀਆਂ ਜਿਹੜੀਆਂ ਡਿਵੈਲਪਮੈਂਟ ਕੀਤੀਆਂ ਨੇ। ਉਹਦੇ ਵਿੱਚ ਜਿਹੜਾ ਜੀ ਚਾਹੇ ਇਹ ਕਿਹਾ ਗਿਆ ਜੀ ਕਿ ਵਿਆਹ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ, ਜਿਹੜੇ ਅਸ਼ਲੀਲ ਗਾਣੇ, ਹਥਿਆਰਾਂ ਵਾਲੇ ਜਿਹੜੇ ਗਾਣੇ ਨੇ, ਇਹਨਾਂ ਦੇ ਉੱਤੇ ਰੋਕ ਜਿਹੜੀ ਆ ਉਹ ਲਾਈ ਜਾਵੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਲਗਾਤਾਰ ਉਹਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਜੀ ਦੇਖਣ ਨੂੰ ਮਿਲ ਰਹੇ ਆ, ਜਿਹਦੇ ਵਿੱਚ ਕਈ ਜਿਹੜੀਆਂ ਦੀ ਪਟੀਸ਼ਨਾਂ ਪਹਿਲਾਂ ਵੀ ਪਈਆਂ ਨੇ। ਹੁਣ ਜਿਹੜੀ ਪਟੀਸ਼ਨ ਪਈ ਆ ਇਹਦੇ ਉੱਤੇ ਜਿਹੜਾ ਜੀ ਕੁਝ ਕਾਰਵਾਈ ਦੇ ਆਸਾਰ ਬਣਦੇ ਨਜ਼ਰ ਆ ਰਹੇ ਨੇ। ਹਾਈ ਕੋਰਟ ਇਸ ਗੱਲ ਨੂੰ ਲੈ ਕੇ ਫਿਕਰਮੰਦ ਹੈ ਕਿ ਹਥਿਆਰਾਂ ਤੇ ਲੱਚਰਤਾ ਵਾਲੇ ਗਾਣੇ, ਹਿੰਸਕ ਜਿਹੜੇ ਗਾਣੇ ਨੇ, ਇਹ ਹਥਿਆਰ ਚਲਾਉਣ ਦੇ ਵਾਸਤੇ ਮਜਬੂਰ ਕਰਦੇ ਨੇ ਜਦੋਂ ਜਿਹੜੀਆਂ ਕਿ ਵਿਆਹਾਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਹਾਈ ਕੋਰਟ ਨੇ ਵੀ ਕਿਹਾ ਕਿ ਸਰਕਾਰ ਇਸ ਵਿਸ਼ੇ ਦੇ ਉੱਤੇ ਮੌਨ ਕਿਉਂ ਆ। ਜਿਹੜੀ ਇੱਥੇ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਪਟੀਸ਼ਨ ਕਰਤਾ ਨੇ ਜਿਹੜਾ ਜੀ ਇਹ ਗੱਲ ਕਹੀ ਕਿ DJ ਪਾਰਟੀ ਚੱਲੀ ਗੋਲੀ ਦੇ ਨਾਲ ਇੱਕ ਬੰਦੇ ਦੀ ਮੌਤ ਹੋਈ, ਇਸੇ ਤਰੀਕੇ ਦੇ ਨਾਲ ਤੇਜ਼ ਆਵਾਜ਼ ਦੇ ਵਿੱਚ ਗਾਣੇ ਜਿਹੜਾ ਜੀ ਚਲਾਉਣ ਵਾਲੇ ਇੱਕ ਸਟੂਡੈਂਟ ਦੀ ਹੱਤਿਆ ਕਰ ਦਿੱਤੀ ਗਈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਕਿਉਂ ਕੁਝ ਨਹੀਂ ਕਰ ਰਹੀ ਜੀ, ਔਰ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ 'ਚ ਗੰਭੀਰ ਹੈ। ਜਿਹੜਾ ਵੀ ਵਿਅਕਤੀ ਸਮਾਗਮ 'ਚ ਹਥਿਆਰ ਚਲਾਉਣ ਦਾ ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਜਿਹੜਾ ਪਟੀਸ਼ਨ ਕਰਤਾ ਜੀ ਉਹਨੇ ਇਹ ਕਿਹਾ ਕਿ ਪੰਜਾਬ ਸਰਕਾਰ ਇੱਕ ਘਟਨਾ ਹੋਣ ਤੋਂ ਬਾਅਦ ਕਾਰਵਾਈ ਕਰਦੀ ਹੈ,
ਜਦੋਂ ਕਿ ਇਹ ਕਾਰਵਾਈ ਗੀਤਾਂ ਦੇ ਉੱਤੇ ਹੋਣੀ ਚਾਹੀਦੀ ਹੈ। ਜਿਹੜੇ ਵਕੀਲ ਕੁਝ ਬੈਠੇ ਹੋਏ ਸੀਗੇ ਜੀ, ਉਹਨਾਂ ਨੇ ਦੇਰ ਰਾਤ ਚੱਲਣ ਵਾਲੇ ਜਿਹੜੇ ਗਾਣੇ ਨੇ ਲੇਟ ਨਾਈਟ ਤੱਕ, ਉਹਦੇ ਉੱਤੇ ਵੀ ਇਤਰਾਜ਼ ਜਿਹੜਾ ਉਹ ਉਠਾਇਆ। ਇੱਕ ਸੀਨੀਅਰ ਵਕੀਲ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਚੰਡੀਗੜ੍ਹ ਦੇ ਜਿਹੜਾ ਰੌਕ ਗਾਰਡਨ ਆ ਉਹਦੇ ਵਿੱਚ ਦੇਰ ਰਾਤ ਤੱਕ ਗਾਣੇ ਜਿਹੜੇ ਆ ਉਹ ਵੱਜਦੇ ਰਹਿੰਦੇ ਆ। ਇਹ ਵੀ ਆਖਿਆ ਗਿਆ ਜੀ ਪਟੀਸ਼ਨ ਕਰਤਾ ਦੇ ਵੱਲੋਂ ਕਿ ਅਸ਼ਲੀਲ ਗਾਣਿਆਂ ਤੇ ਹਥਿਆਰਾਂ ਦੇ ਜਿਹੜੇ ਗਾਣੇ ਨੇ ਉਹਦੇ ਨਾਲ ਸੱਭਿਆਚਾਰਕ ਪ੍ਰਦੂਸ਼ਣ ਜਿਹੜਾ ਜੀ ਉਹ ਫੈਲ ਰਿਹਾ। ਔਰ ਇਹਦਾ ਵੈਸੇ ਅਸਰ ਜੇ ਦੇਖਿਆ ਜਾਵੇ ਤਾਂ ਕੋਈ ਇਹ ਨਹੀਂ ਕਿ ਸਿਰਫ ਪੰਜਾਬ ਦੇ ਵਿੱਚ ਹੈ, ਬਲਕਿ ਇਹ ਕਿਹਾ ਜਾ ਸਕਦਾ ਜੀ ਕਿ ਪੰਜਾਬੀਆਂ ਦੇ ਵਿੱਚ ਹੈ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਸਟੂਡੈਂਟਸ ਦੀ ਲੜਾਈ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਜੀ ਕੈਨੇਡਾ ਦੇ ਵਿੱਚ, ਉਹਨਾਂ ਦੇ ਉੱਤੇ ਵੀ ਇਹਨਾਂ ਗਾਣਿਆਂ ਦਾ ਸਿੱਧਾ ਜਿਹੜਾ ਜੀ ਉਹ ਅਸਰ ਹੈ। ਵੈਸੇ ਇਹ ਤਾਂ ਚਲੋ ਪੰਜਾਬ ਦੀ ਗੱਲ ਹੈ। ਜੇ ਦੇਖਿਆ ਜਾਵੇ ਤਾਂ ਜਿਹੜੇ ਗਾਣੇ ਕੈਨੇਡਾ ਦੇ ਵਿੱਚ 2-3 ਸਿੰਗਰ ਨੇ ਜਿਹੜੇ ਬਹਿ ਕੇ ਉੱਥੇ ਪ੍ਰੋਡਿਊਸ ਕਰ ਰਹੇ ਆ, ਉੱਥੇ ਉਹਨੂੰ ਜਿਹੜਾ ਜੀ ਪਿਕਚਰਾਈਜ਼ ਕਰਕੇ ਜਿਹੜੇ ਪਾ ਰਹੇ ਆ, ਉਹਨਾਂ ਦੇ ਉੱਤੇ ਵੀ ਉੱਥੇ ਜਿਹੜਾ ਜੀ ਉਹ ਸ਼ਿਕੰਜਾ ਕਿਸੇ ਤਰੀਕੇ ਦੇ ਨਾਲ ਕੱਸ ਹੋਣਾ ਚਾਹੀਦਾ ਹੈ, ਜਿਹੜੀ ਕਿ ਨਵੀਂ ਜਨਰੇਸ਼ਨ ਨੂੰ ਸਿੱਧਾ ਹਿੰਸਾ ਵੱਲ ਨੂੰ ਧੱਕ ਰਹੇ। ਜੀ ਬਿਲਕੁਲ, ਉਹ ਤਾਂ ਖੁੱਲ੍ਹੇਆਮ ਕਰ ਰਹੇ ਆ ਨਾ। ਤੇ ਅੱਗੇ ਆਪਾਂ ਜੇਲ੍ਹ ਦੀ ਜੇ ਹੋਰ ਗੱਲ ਕਰੀਏ, ਮਾਨਸਾ ਜੇਲ੍ਹ ਦੀ ਗੱਲ ਕਰਦੇ ਹਾਂ ਜੀ, ਇੱਕ ਹੋਰ ਹਵਾਲਾਤੀ ਨੇ ਪੋਲ ਖੋਲ੍ਹੇ। ਐਕਚੁਅਲੀ ਜੀ ਇਹ ਰੋਜ਼ ਦਾ ਵਰਤਾਰਾ ਹੁਣ ਜਿਹੜਾ ਉਹ ਬਣਦਾ ਜਾ ਰਿਹਾ ਕਿ ਰੋਜ਼ ਜਿਹੜਾ ਜੀ ਇਸ ਸੰਬੰਧੀ ਕੋਈ ਨਾ ਕੋਈ ਨਵਾਂ ਖੁਲਾਸਾ ਜਿਹੜਾ ਉਹ ਹੋ ਜਾਂਦਾ। ਜਿੱਦਣ ਤੋਂ ਖਾਸ ਤੌਰ ਦੇ ਉੱਤੇ ਇੱਕ ਜਿਹੜੇ ਜੇਲ੍ਹ ਸੁਪਰਡੈਂਟ ਦੀ ਆਪਾਂ ਕੱਲ੍ਹ ਡਿਪਟੀ ਸੁਪਰਡੈਂਟ ਦੀ ਗੱਲ ਕੀਤੀ ਸੀਗੀ ਕਿ ਕਿਵੇਂ ਉਹਨੇ ਜਿਹੜਾ ਜੀ ਇਹ ਆਪਣਾ ਤਾਣਾ ਪੇਟਾ ਜਿਹੜਾ ਜੀ ਉਹ ਬਣਾਇਆ ਹੋਇਆ ਤੇ ਉਹਦੇ ਵਿੱਚ ਉਹ ਰਿਸ਼ਵਤ ਜਿਹੜੀ ਹੈ ਜੀ ਉਹ ਕਿਵੇਂ ਲੈਂਦਾ ਸੀਗਾ। ਇੱਥੋਂ ਤੱਕ ਮੂੰਹ ਜਿਹੜੇ ਜੀ ਉਹ ਪਾਏ ਹੋਏ ਆ ਕਿ ਕੈਦੀ ਨੂੰ ਬਿਨਾਂ ਪਰਮਿਸ਼ਨ ਤੋਂ ਬਾਹਰ ਲੈਣ ਦਾ, ਇੱਕ ਰਿਸ਼ਵਤ ਲਿਆਉਣ ਦੇ ਵਾਸਤੇ, ਔਰ ਚੈੱਕ ਦੇ ਰਾਹੀਂ ਰਿਸ਼ਵਤ ਜਿਹੜੀ ਆ ਉਹ ਲਈ ਜਾ ਰਹੀ ਸੀਗੀ। ਵਿਜੀਲੈਂਸ ਬਿਊਰੋ ਨੇ ਜਿਹੜਾ ਜੀ ਇਹ ਗ੍ਰਿਫਤਾਰ ਇਹਨੂੰ ਕੀਤਾ ਸੀਗਾ ਪਿਛਲੇ ਦਿਨੀ। ਅਜੇ ਉਹ ਆਪਕਾ ਜਿਹੜਾ ਜੀ ਉਹ ਭਗੌੜਾ ਆ, ਉਹਦੇ ਤੇ ਛਾਪੇਮਾਰੀ ਜਿਹੜੀ ਆ ਉਹ ਹੋ ਰਹੀ ਆ। ਇੱਕ ਹਵਾਲਾਤੀ ਜਿਹੜਾ ਕਿ 52 ਦਿਨ ਮਾਨਸਾ ਦੀ ਜੇਲ੍ਹ ਦੇ ਵਿੱਚ ਰਹਿ ਕੇ ਆਇਆ, ਇਹ ਨੌਜਵਾਨ ਕਿਸਾਨ ਆਗੂ ਆ, ਉਹਨੇ ਜੇਲ੍ਹ ਦੇ ਅੰਦਰਲੀ ਪ੍ਰਣਾਲੀ ਦੇ ਉੱਤੇ ਕਈ ਸਨਸਨੀਖੇਜ਼ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ। ਪਿੰਡ ਸਮਾਉਂ ਦਾ ਇਹ ਨੌਜਵਾਨ ਕਿਸਾਨ ਆਗੂ ਆ ਸੁਖਜੀਤ ਸਿੰਘ। ਉਹਨੇ ਲਿਖਤੀ ਤੌਰ ਦੇ ਉੱਤੇ ਦੋਸ਼ ਲਾਉਂਦਿਆਂ ਇਹ ਕਿਹਾ ਕਿ ਉਹ ਕਿਸੇ ਨਿੱਜੀ ਘਰੇਲੂ ਵਿਵਾਦ ਕਰਕੇ ਇੱਕ ਮੁਕੱਦਮੇ ਦੇ ਵਿੱਚ ਜੁਲਾਈ 29 ਤੋਂ ਸਤੰਬਰ ਤੱਕ ਜਿਹੜਾ ਮਾਨਸਾ ਜੇਲ੍ਹ ਦੇ ਵਿੱਚ ਹਵਾਲਾਤੀ ਬੰਦ ਸੀਗਾ। ਉਹ ਕਹਿੰਦਾ ਕਿ ਉਹਨੂੰ ਜਿਸ ਬੈਰਕ ਦੇ ਵਿੱਚ ਰੱਖਿਆ ਗਿਆ ਸੀ ਉੱਥੇ ਚੋਰੀ, ਨਸ਼ਾ ਸਮਗਲਿੰਗ ਤੇ ਹੋਰ ਜੁਰਮਾਂ ਦੇ ਅਧੀਨ ਬੰਦ ਹਵਾਲਾਤੀਆਂ ਨੂੰ ਜਿਹੜਾ ਉਹ ਰੱਖਿਆ ਹੋਇਆ ਸੀਗਾ। ਇਸ ਬੈਰਕ ਦੇ ਵਿੱਚ ਬਹੁਤ ਘਟੀਆ ਕਿਸਮ ਦਾ ਖਾਣਾ, ਪੀਣ ਵਾਲੇ ਪਾਣੀ ਤੇ ਜਿਹੜੀਆਂ ਟਾਇਲਟ ਵਗੈਰਾ ਨੇ ਉਹਦੀਆਂ ਸਹੂਲਤਾਂ ਦਾ ਬਹੁਤ ਬੁਰਾ ਹਾਲ ਸੀਗਾ। ਉਹਨੇ ਕਿਹਾ ਕਿ ਕੁਝ ਦਿਨਾਂ ਦੇ ਰੋਸ ਤੋਂ ਬਾਅਦ ਉਹਨੂੰ ਬੈਰਕ ਦੇ ਵਿੱਚ, ਹੋਰ ਬੈਰਕ ਦੇ ਵਿੱਚ ਬਦਲ ਦਿੱਤਾ ਗਿਆ ਜਿੱਥੇ ਕਿ 12 ਕੈਦੀ ਰਹਿੰਦੇ ਸੀਗੇ। ਉੱਥੇ ਪ੍ਰਬੰਧ ਵਧੀਆ ਸੀਗਾ। ਉਹ ਕਹਿੰਦਾ ਜੀ ਕਿ ਪ੍ਰਬੰਧ ਵਧੀਆ ਕਰਾਉਣ ਦੇ ਵਾਸਤੇ ਤੁਹਾਨੂੰ ਕੁਝ ਪੈਸੇ ਜਿਹੜੇ ਆ ਉਹ ਮਹੀਨੇ ਦੇ ਫਿਰ ਦੇਣੇ ਪੈਂਦੇ ਆ। ਉਹਨੇ ਇਹ ਵੀ ਕਿਹਾ ਕਿ ਜਿਹੜੇ ਜੇਲ੍ਹ ਅਧਿਕਾਰੀ ਨੇ ਉਹ ਪੈਸੇ ਲੈ ਕੇ ਜਿਹੜਾ ਚੰਗੀ ਜਗ੍ਹਾ ਦੇ ਉੱਤੇ ਪਾਉਂਦੇ ਨਹੀਂ, ਤਾਂ ਪਹਿਲਾਂ ਜਾਣ ਬੁੱਝ ਕੇ ਮੰਦੇ ਜਗ੍ਹਾ ਦੇ ਉੱਤੇ ਪਾ ਦਿੱਤਾ ਜਾਂਦਾ ਕਿ ਆਪੇ ਤੰਗ ਹੋਊਗਾ ਤੇ ਫਿਰ ਪੈਸੇ ਮਹੀਨੇ ਦੇ ਜਿਹੜੇ ਆ ਉਹ ਦੇਊਗਾ। ਜਦੋਂ ਕਿ ਜਿਹੜੇ ਇੱਥੇ ਜੇਲ੍ਹ ਸੁਪਰਡੈਂਟ ਨੇ ਦਵਿੰਦਰ ਸਿੰਘ ਰੰਧਾਵਾ, ਉਹਨੇ ਇਹ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਤੇ ਮਨ ਘੜਤ ਨੇ। ਜੇਲ੍ਹ ਦੇ ਵਿੱਚ ਨਿਯਮਾਂ ਦੇ ਅਨੁਸਾਰ ਸਾਰਾ ਕੁਝ ਜਿਹੜਾ ਜੀ ਉਹ ਚੱਲ ਰਿਹਾ। ਜੇ ਨਿਯਮਾਂ ਦੇ ਅਨੁਸਾਰ ਚੱਲ ਰਿਹਾ ਤੇ ਫਿਰ ਉਹ ਕੈਦੀ ਕਿਵੇਂ ਬਾਹਰ ਆ ਗਿਆ ਤੇ ਚੈੱਕਾਂ ਦੇ ਰੂਪ ਦੇ ਵਿੱਚ ਰਿਸ਼ਵਤ ਜਿਹੜੀ ਹੈ ਜੀ ਉਹ ਕਿਵੇਂ ਲਈ ਜਾ ਰਹੀ? ਸ਼ਾਇਦ ਇਹਦਾ ਜਵਾਬ ਤਾਂ ਹੈ ਨਹੀਂ ਉਹਨਾਂ ਕੋਲ। ਬਿਲਕੁਲ ਜੀ, ਕਾਫੀ ਮੂੰਹ ਖੁੱਲ੍ਹਾ ਆ। ਪਿਛਲੇ 10 ਸਾਲਾਂ ਦੇ ਵਿੱਚ ਸਭ ਕੁਝ ਹੀ ਚੱਲਦਾ ਸੀ। ਤੇ ਅੱਗੇ ਆਪਾਂ ਕਰਜ਼ਾ ਮਾਫੀ ਦੀ ਜੇ ਗੱਲ ਕਰੀਏ ਤਾਂ 7 ਜਨਵਰੀ ਤੋਂ ਸ਼ੁਰੂ ਹੋਵੇਗੀ। ਇਹ ਐਕਚੁਅਲੀ ਚਿਰੋਕਣੀ ਉਡੀਕੀ ਜਾ ਰਹੀ ਸੀ। ਇਹ ਕਰਜ਼ਾ ਮਾਫੀ ਜਿਹੜੀ ਕਿਸਾਨਾਂ ਦੀ 6 ਮਹੀਨੇ ਤੋਂ ਬਾਅਦ ਪੰਜਾਬ ਸਰਕਾਰ ਕਿਸਾਨ ਕਰਜ਼ਾ ਮਾਫੀ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ ਜੀ। ਇਹਦੀ ਸ਼ੁਰੂਆਤ ਮਾਨਸਾ ਦੇ ਵਿੱਚ 7 ਜਨਵਰੀ ਤੋਂ ਹੋਊਗੀ। ਕਿਸਾਨ ਜਿਹੜੇ ਆ ਜੀ ਉਹ ਕਰਜ਼ਾ ਮਾਫੀ ਨੂੰ ਲੈ ਕੇ ਪਹਿਲੇ ਪੜਾਅ ਦੇ ਵਿੱਚ 2.5 ਏਕੜ ਤੱਕ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ। ਪਹਿਲੇ ਪੜਾਅ 'ਚ ਕਿੰਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਦਾ ਸਰਟੀਫਿਕੇਟ ਮਿਲੂਗਾ ਇਹ ਲਿਸਟ ਅਜੇ ਫਾਈਨਲ ਨਹੀਂ ਹੋਈ। ਸਰਕਾਰ ਘੱਟ ਤੋਂ ਘੱਟ ਪਹਿਲੇ ਪੜਾਅ ਦੇ ਵਿੱਚ 30,000 ਕਿਸਾਨਾਂ ਨੂੰ ਇਹਦੇ ਵਿੱਚ ਸ਼ਾਮਲ ਕਰਨ ਦੀ ਤਿਆਰੀ 'ਚ ਹੈ। ਬਠਿੰਡਾ ਤੋਂ ਇਹਦੀ ਸ਼ੁਰੂਆਤ ਕਰਨ ਦੇ ਪਹਿਲਾਂ ਹੱਕ ਦੇ ਵਿੱਚ ਸੀਗੀ। ਮੁੱਖ ਮੰਤਰੀ ਜਿਹੜੇ ਨੇ ਜੀ ਉਹ 14 ਦਸੰਬਰ ਨੂੰ ਜਿਹੜਾ ਸਮਾਗਮ ਦੀ ਜਾਣਕਾਰੀ ਉਹਨੇ ਦਿੱਤੀ ਸੀਗੀ, ਪਰ ਜਿਹੜੀਆਂ ਸਥਾਨਕ ਸਰਕਾਰਾਂ ਨੇ ਉਹਦੀਆਂ ਨਿਗਮ ਦੀਆਂ ਚੋਣਾਂ ਕਰਕੇ ਇਹਨੂੰ ਤਬਦੀਲ ਕੀਤਾ ਗਿਆ ਔਰ ਇਹਦਾ ਹੁਣ ਜਗ੍ਹਾ ਵੀ ਬਦਲ ਦਿੱਤੀ ਗਈ ਆ। ਇਹ ਸਮਾਗਮ ਨਰਮਾ ਬੈਲਟ ਦੇ ਵਿੱਚ ਜਿਹੜਾ ਜੀ ਆਉਂਦਾ ਡਿਸਟ੍ਰਿਕਟ ਮਾਨਸਾ, ਉਹਦੇ ਵਿੱਚ ਇਹਦੀ ਸ਼ੁਰੂਆਤ ਹੋਊਗੀ। ਪਹਿਲੇ ਪੜਾਅ ਦੇ ਵਿੱਚ 2.5 ਏਕੜ ਤੱਕ ਦੇ ਕਿਸਾਨਾਂ ਨੂੰ ਕਰਜ਼ਾ ਮਾਫੀ ਮਿਲੂਗੀ। ਰਾਜ ਦੇ ਵਿੱਚ 3,21,000 ਕਿਸਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਕੋਲੇ 2.5 ਏਕੜ ਤੱਕ ਜ਼ਮੀਨ ਹੈ।
ਜਿਨ੍ਹਾਂ ਨੇ ਕੋਆਪਰੇਟਿਵ ਬੈਂਕ ਤੋਂ ਕਰਜ਼ਾ ਲਿਆ ਹੋਇਆ ਔਰ 2.5 ਤੋਂ 5 ਏਕੜ ਤੱਕ ਦੇ ਕਿਸਾਨਾਂ ਦੀ ਗਿਣਤੀ 3 ਲੱਖ ਦੇ ਕਰੀਬ ਹੈ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇਸ ਲਿਸਟ ਨੂੰ ਸ਼ਾਰਟ ਲਿਸਟ ਕਰਨ ਦੇ ਵਿੱਚ ਜਿਹੜੇ ਜੀ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ 'ਚ ਕਿਸਾਨਾਂ ਦੀ ਕਰਜ਼ਾ ਮਾਫੀ ਜਿਹੜੀ ਹੈ ਜੀ ਉਹ ਕੀਤੀ ਜਾਵੇ। ਜ਼ਮੀਨ ਵੀ ਉਹਨਾਂ ਦੇ ਨਾਂ ਤੇ ਹੋਵੇ, ਕਿਉਂਕਿ ਸਭ ਤੋਂ ਜਿਹੜੀ ਪੇਚੀਦਾ ਮਾਮਲਾ ਇਹਨੂੰ ਲੈ ਕੇ ਹੈ ਜੀ, ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਆਪਣੇ ਨਾਂ ਦੇ ਉੱਤੇ ਜ਼ਮੀਨ ਹੈ ਨਹੀਂ ਗੀ। 7 ਜਨਵਰੀ ਨੂੰ ਹੋਣ ਵਾਲਾ ਇਹ ਸੂਬਾ ਪੱਧਰੀ ਸਮਾਗਮ ਹੋਊਗਾ ਜੀ, ਜਿਹਦੇ ਵਿੱਚ ਮੁੱਖ ਮੰਤਰੀ ਇਹ ਸਰਟੀਫਿਕੇਟ ਦੇਣਗੇ ਔਰ ਇਹ ਵੀ ਕਿਹਾ ਗਿਆ ਜੀ ਕਿ ਕਰਜ਼ੇ ਮਾਫੀ ਲਈ ਤੈਅ 2 ਲੱਖ ਤੱਕ ਦੀ ਜਿਹੜਾ ਇਹ ਕਰਜ਼ਾ ਮਾਫੀ ਹੈ ਇਹ ਸਿੱਧੀ ਕਿਸਾਨਾਂ ਦੇ ਖਾਤੇ ਦੇ ਵਿੱਚ ਜਾਊਗੀ ਔਰ ਇਹ ਚੈੱਕ ਜਿਹੜੇ ਨੇ ਜੀ RTGS ਤਹਿਤ ਭੇਜੇ ਜਾਣਗੇ। ਜੀ ਚਲੋ ਥੋੜ੍ਹੀ ਰਾਹਤ ਮਿਲਣੀ ਚਾਹੀਦੀ ਹੈ। ਅਤੇ ਅੱਗੇ ਆਪਾਂ ਨਗਰ ਨਿਗਮ ਦੀਆਂ ਚੋਣਾਂ ਦੀ ਜੇ ਗੱਲ ਕਰੀਏ ਤਾਂ ਬਿਹਾਰ ਤੋਂ ਆਈ ਪਿੰਕੀ ਅੰਮ੍ਰਿਤਸਰ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੁਣੀ ਗਈ। ਬਿਲਕੁਲ ਜੀ, ਪਿੰਕੀ ਦੇਵੀ ਹੈ ਜੀ, ਜਿਹੜੀ ਕਿ 4 ਸਾਲ ਪਹਿਲਾਂ ਵਿਆਹ ਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਜੀ ਅੰਮ੍ਰਿਤਸਰ ਦਾ ਏਰੀਆ ਪੈਂਦਾ ਤੁੰਗ ਭਾਈ ਰਾਮਬਲੀ ਚੌਕ, ਇੱਥੇ ਉਹ ਵਿਆਹ ਕੇ ਆਈ। 5 ਜਮਾਤਾਂ ਪੜ੍ਹੀ ਹੋਈ ਹੈ ਜੀ ਪਿੰਕੀ ਦੇਵੀ ਸਿਰਫ, ਕਿਉਂਕਿ ਇਸ ਵਾਰੀ ਜਿਹੜੀਆਂ ਔਰਤਾਂ ਦੇ ਵਾਸਤੇ ਰਾਖਵਾਂ ਕਰਨ ਸੀਗਾ ਜੀ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਜਿਹੜੀ ਪਿੰਕੀ ਦੇਵੀ ਆ ਉਂਝ ਤਾਂ 5 ਪੜ੍ਹੀ, ਜਿਵੇਂ ਉਹ ਚੁੱਲ੍ਹੇ ਚੌਂਕੇ ਤੱਕ ਹੀ ਜਿਹੜੀ ਹੈ ਜੀ ਉਹ ਸੀਮਤ ਹੈ ਔਰ ਇਹ ਹੋਇਆ ਕਿ ਜਿਹੜੇ ਉਹਦੇ ਸਹੁਰਾ ਪਰਿਵਾਰ ਵਾਲੇ ਆ ਜੀ ਉਹ ਕੁਛ ਉੱਥੇ ਸਰਗਰਮ ਹੈਗੇ ਨੇ ਜੀ। ਇਹ ਉਹ ਏਰੀਆ ਹੈ ਜੀ ਜਿੱਥੇ ਬਹੁਤਾ ਪ੍ਰਵਾਸੀ ਭਾਈਚਾਰਾ ਰਹਿੰਦਾ, ਜਿਹੜੇ ਮਜ਼ਦੂਰ ਨੇ ਜੀ ਪ੍ਰਵਾਸੀ ਮਜ਼ਦੂਰ। ਔਰ ਪਿੰਕੀ ਦੇਵੀ ਦਾ ਜਿਹੜਾ ਸਹੁਰਾ ਸੀਗਾ ਜੀ ਰਾਮਬਲੀ, ਉਹਨੂੰ ਆਜ਼ਾਦ ਉਮੀਦਵਾਰ ਖੜਨ ਦੇ ਵਾਸਤੇ ਕਿਹਾ, ਕਿਉਂਕਿ ਕਿਸੇ ਪਾਰਟੀ ਨੇ ਉਹਨੂੰ ਜਿਹੜਾ ਜੀ ਉਹ ਟਿਕਟ ਨਹੀਂ ਸੀ ਦਿੱਤੀ। 2 ਬੱਚੇ ਨੇ ਉਹਦੇ, ਉਹ ਘਰ ਦੇ ਵਿੱਚ ਹੀ ਜਿਹੜੀ ਰਹਿੰਦੀ ਸੀ, ਪਰ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਜੀ ਉਹ ਖੜੀ ਹੋ ਗਈ ਕਿਸੇ ਪਾਰਟੀ ਵੱਲੋਂ ਟਿਕਟ ਜਿਹੜੀ ਉਹ ਨਾ ਮਿਲਣ ਕਰਕੇ। ਚੋਣ ਪ੍ਰਚਾਰ ਦੇ ਵਿੱਚ ਜਿਹੜਾ ਜੀ ਉਹ ਕਾਫੀ ਸਰਗਰਮ ਰਹੀ। ਇਹ ਵਾਰਡ ਨੰਬਰ 15 ਪੈਂਦਾ। ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆ ਕੇ ਇੱਥੇ ਪੱਕੇ ਤੌਰ ਦੇ ਉੱਤੇ ਵਸ ਕੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਗਿਣਤੀ ਬਹੁਤ ਹੈ ਜੀ। ਔਰ ਇਹਨਾਂ ਲੋਕਾਂ ਨੇ ਔਰ ਜਿਹੜੇ ਪੰਜਾਬੀ ਇੱਥੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਪਿੰਕੀ ਦੇਵੀ ਦਾ ਸਾਥ ਦਿੱਤਾ ਜੀ ਔਰ ਪਿੰਕੀ ਦੇਵੀ 1380 ਵੋਟਾਂ ਲੈ ਗਈ ਔਰ 480 ਵੋਟਾਂ ਦੇ ਫਰਕ ਦੇ ਨਾਲ ਉਹ ਜਿੱਤ ਗਈ। ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਇੱਥੇ ਅਮਰਜੀਤ ਕੌਰ ਜਿਹੜੀ ਸੀ ਉਹਨੂੰ 1005 ਵੋਟਾਂ ਇੱਥੋਂ ਪਈਆਂ। ਕਾਂਗਰਸ ਦੀ ਵੰਦਨਾ ਸ਼ਰਮਾ ਜਿਹੜੀ ਸੀ ਉਹ 1041 ਵੋਟਾਂ ਜਿਹੜੀਆਂ ਉਹ ਲੈ ਗਈ। ਪਿੰਕੀ ਦੇਵੀ ਜਿਹੜੀ ਜੀ ਉਹ ਇਹ ਕਹਿੰਦੀ ਹੈ ਕਿ ਉਹਨੇ ਇਹ ਸਿਆਸਤ ਦੀ ਸ਼ੁਰੂਆਤ ਕੀਤੀ ਆ ਔਰ ਛੋਟੀ ਸਰਕਾਰ ਦਾ ਜਿਹੜਾ ਜੀ ਉਹ ਹਿੱਸਾ ਬਣੀ ਹੈ। ਸੋ ਵੇਖਣਾ ਇਹ ਹੋਊਗਾ ਜੀ ਕਿ ਪਿੰਕੀ ਦੇਵੀ ਜਿਹੜੀ ਆ ਉਹ ਉੱਥੋਂ ਦੇ ਲੋਕਾਂ ਦੇ ਵਿੱਚ ਜਿਹੜਾ ਜੀ ਕਿੰਨਾ ਕੁ ਉਹਨਾਂ ਦਾ ਕੰਮ ਕਰਵਾ ਸਕਦੀ ਆ ਔਰ ਇਹ ਮਹਿਜ਼ ਜਿੱਤ ਜਿਹੜੀ ਹੈ ਜੀ ਇਹ ਨਾ ਹੋਵੇ ਜੀ ਕਿ ਉਹ ਇੱਕ ਵਾਰੀ ਉਹਦੀ ਜਿੱਤ ਹੋ ਗਈ, ਅੱਗੋਂ ਜਿਹੜਾ ਜੀ ਉਹਨੂੰ ਗਾਂਹ ਵਧਣ ਦੇ ਵਾਸਤੇ ਸਿਆਸਤ ਦੇ ਵਿੱਚ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ ਉਹ ਕਿੰਨਾ ਕੁ ਘੇਰਨਗੀਆਂ, ਇਹ ਜ਼ਰੂਰ ਪੁਆਇੰਟ ਹੋਊਗਾ। ਕਿਉਂਕਿ ਇਹ ਹੁੰਦਾ ਜਿਹੜੀ ਇੱਦਾਂ ਦੀ ਜਿੱਤ ਹੁੰਦੀ ਹੈ ਜੀ ਉਹ ਅਣਕਿਆਸੀ ਦੀ ਜਿੱਤ ਹੁੰਦੀ ਹੈ ਤੇ ਕਈ ਵਾਰੀ ਸਿਆਸੀ ਪਾਰਟੀਆਂ ਕੈਲਕੂਲੇਟ ਨਹੀਂ ਕਰ ਸਕਦੀਆਂ ਕਿ ਇਹ ਇੰਡੀਪੈਂਡੈਂਟ ਤੌਰ ਦੇ ਉੱਤੇ ਵੀ ਜਿਹੜੀ ਆ ਉਹ ਜਿੱਤ ਸਕਦੀ ਹੈ। ਪਰ ਇੰਨਾ ਜ਼ਰੂਰ ਹੈ ਜੀ ਇਸ ਪੱਖੋਂ ਇਹ ਚੰਗੀ ਖਬਰ ਹੈ ਕਿ ਪ੍ਰਵਾਸੀ ਜਿਹੜੇ ਨੇ ਉਹਨਾਂ ਦੀ ਇਹਦੇ ਵਿੱਚ ਸ਼ਮੂਲੀਅਤ, ਕਿਉਂਕਿ ਉਹ ਆ ਕੇ ਹੁਣ ਇੱਥੇ ਪੱਕੇ ਤੌਰ ਦੇ ਉੱਤੇ ਵਸੇ ਨੇ ਔਰ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਅਕਸਰ ਸਿਆਸੀ ਪਾਰਟੀਆਂ ਇੱਕ ਬੋਤਲ ਦੇ ਉੱਤੇ ਹੀ ਸੀਮਤ ਕਰ ਦਿੰਦੀਆਂ ਨੇ ਔਰ ਪਿਆ ਕੇ ਦਾਰੂ ਦੀ ਵੋਟਾਂ ਲੈ ਕੇ ਮੁੜ ਕੇ ਨਹੀਂ ਪੁੱਛਦੇ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ ਜੋ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।